ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜਿਹੜੇ ਸੈਨ ਹੋਜ਼ੇ ਤੋਂ SM ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 15 ਤਰੀਕ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਘਰਾਂ ਦੇ ਲੋਨਸ ਦਾ ਕੰਮ ਹੋਵੇ, ਐਗਰੀਕਲਚਰ ਲੋਨ, ਕਮਰਸ਼ੀਅਲ ਲੋਨਸ, ਘਰ ਖਰੀਦਣਾ ਵੇਚਣਾ ਹੋਵੇ, ਰੀਫਾਈਨੈਂਸ ਦਾ ਕੰਮ ਹੋਵੇ ਤਾਂ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559-905-75 5595052575 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤਾਂ ਸਭ ਤੋਂ ਇੱਕ ਬਹੁਤ ਮਾੜੀ ਖਬਰ ਸੈਨ ਡੀਗੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ 71 ਸਾਲਾਂ ਦਾ ਜਿਹੜਾ ਬਜ਼ੁਰਗ ਆ ਕਰੈਗ ਬੋਸ ਉਹ ਆਪਣੀ ਕਾਰ ਜਿਹੜੀ ਆ ਉਹ ਤੋਂ ਬੇਕਾਬੂ ਹੋ ਗਈ ਅਤੇ ਉਸਨੇ ਕੁਛ ਲੋਕ ਜਿਹੜੇ ਆ ਇੱਕ ਅੰਡਰ ਦਾ ਬ੍ਰਿਜ ਜਿਹੜੇ ਉੱਥੇ ਬੈਠੇ ਸੀ, ਕਹਿੰਦੇ ਜਿਨ੍ਹਾਂ ਦੇ ਵਿੱਚ ਮੈਜੋਰਟੀ ਹੋਮਲੈਸ ਸੀ, ਉਹਨਾਂ ਦੇ ਉੱਤੇ ਕਾਰ ਉਸਨੇ ਚਾੜ ਦਿੱਤੀ। ਸੋ ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਆ ਅਤੇ ਕਾਫੀ ਜਾਣੇ ਜਿਹੜੇ ਫੱਟੜ ਹੋਏ ਹੈਗੇ ਆ। ਹੁਣ ਡਰਾਈਵਰ ਨੂੰ ਵਹੀਕੂਲਰ ਮੈਨਸਲੌਟਰ ਦੇ ਅੰਡਰ ਚਾਰਜ ਕੀਤਾ ਗਿਆ ਹੈਗਾ। ਜੀ ਬਿਲਕੁਲ, ਇਹ ਮਾੜੀ ਜਿਹੜੀ ਘਟਨਾ ਇੱਕ ਵਾਪਰੀ ਆ। ਅਤੇ ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਜਾਈਏ, ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਮਿਨਿਸਟਰੀ ਜਿਹੜੀ ਇੰਟੀਰੀਅਰ ਦੀ ਡਿਪਾਰਟਮੈਂਟ ਆਫ ਇੰਟੀਰੀਅਰ ਦੇ ਸਕੱਤਰ ਦੇ ਵਜੋਂ ਮੂਲ ਨਿਵਾਸੀ ਜਿਹੜੇ ਨੇਟਿਵ ਅਮਰੀਕਨ ਆ ਹਾਲੈਂਡ, ਉਹਨਾਂ ਨੂੰ ਕਨਫਰਮ ਕਰ ਦਿੱਤਾ ਗਿਆ ਹੈਗਾ ਆ। 40 ਦੇ ਮੁਕਾਬਲੇ 51 ਵੋਟਾਂ ਦੇ ਨਾਲ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਈ ਆ। ਇਹ ਨਿਊ ਮੈਕਸੀਕੋ ਦੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਰਿਪਰੈਜ਼ੈਂਟੇਟਿਵ ਵੀ ਹੈਗੇ ਆ, ਡੈਬ ਹੈਲੈਂਡ। ਸੋ ਇਹਨਾਂ ਨੂੰ ਹੁਣ ਇਹ ਇੰਟੀਰੀਅਰ ਡਿਪਾਰਟਮੈਂਟ ਦੇ ਸਕੱਤਰ ਦੇ ਵਜੋਂ ਨਿਯੁਕਤ ਕਰ ਦਿੱਤਾ ਗਿਆ ਆ। ਇਹਨਾਂ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ ਤਾਂ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਜੇ ਫੋਸਲ ਫਿਊਲ ਇੰਡਸਟਰੀ ਆ ਉਹਨਾਂ ਦੇ ਲਈ ਇਹ ਹੋ ਸਕਦਾ ਵੀ ਥੋੜ੍ਹੀਆਂ ਸਖਤੀਆਂ ਜਿਹੜੀਆਂ ਉਹ ਲੈ ਕੇ ਆਉਣ। ਆਇਲ ਮਿਨਰਲ ਵੈਲਥ ਜਿਹੜੇ ਕਈ ਫੈਡਰਲ ਲੈਂਡਸ ਦੇ ਉੱਤੇ ਬਹੁਤ ਸਾਰੀਆਂ ਕੰਪਨੀਆਂ ਦੀ ਨਜ਼ਰ ਸੀਗੀ। ਪਿਛਲੇ ਪ੍ਰਸ਼ਾਸਨ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਢਿੱਲ ਵੀ ਦਿੱਤੀ ਗਈ। ਇੰਟੀਰੀਅਰ ਮਿਨਿਸਟਰੀ ਦੇ ਵਿੱਚ ਉਹਨਾਂ ਨੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੂੰ ਵੀ ਜਿਹੜਾ ਵਰਤਿਆ। ਹੋ ਸਕਦਾ ਵੀ ਇਹਨਾਂ ਦੇ ਨਾਲ ਹਰਜੋਤ ਸਿੰਘ ਜੀ ਥੋੜ੍ਹੀ ਜਿਹੀ ਇਹਨਾਂ ਨੂੰ ਸਖਤੀ ਦਾ ਸਾਹਮਣਾ ਕਰਨਾ ਪਵੇ। ਕਹਿੰਦੇ ਵੀ ਇਹਨਾਂ ਦੀਆਂ 35 ਪੁਸ਼ਤਾਂ ਇਸ ਮੁਲਕ ਦੇ ਵਿੱਚ ਰਹਿੰਦੀਆਂ ਜਿਹੜੀਆਂ ਉਹ ਟਰੇਸ ਬੈਕ ਕੀਤੀਆਂ ਜਾ ਸਕਦੀਆਂ ਆ। 574 ਜਿਹੜੇ ਫੈਡਰਲੀ ਰੈਕੋਗਨਾਈਜ਼ ਕੀਤੇ ਜਾਂਦੇ ਆ ਨੇਟਿਵ ਅਮੈਰੀਕਨਸ ਅਤੇ ਅਲਾਸਕਾ ਨੇਟਿਵ ਕਮਿਊਨਿਟੀਜ਼, ਉਹਨਾਂ ਦੇ ਵਿੱਚੋਂ ਜਿਹੜੇ ਉਹ ਹੈਗੇ ਆ ਲਗੂਨਾ ਪੁਆਬਲੋ ਨੇਸ਼ਨ, ਉਹਨਾਂ ਦੇ ਵਿੱਚੋਂ ਇਹ ਹੈਗੇ ਆ ਨਿਊ ਮੈਕਸੀਕੋ ਦੇ ਵਿੱਚ। ਅਤੇ ਹੁਣ ਇਹ ਡਿਪਾਰਟਮੈਂਟ ਦੇ ਕੋਲ ਇਹੋ ਜਿਹੀਆਂ ਹੀ ਜਿਹੜੇ ਮੂਲ ਨਿਵਾਸੀਆਂ ਦੇ ਵੱਖ-ਵੱਖ ਟਰਾਈਬਸ ਆ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਨਿਗਰਾਨੀ ਹੋਊਗੀ। 4 ਰਿਪਬਲਿਕਨ ਪਾਰਟੀ ਦੇ ਸੈਨੇਟਰਸ ਉਹਨਾਂ ਨੇ ਆਪਣੀ ਪਾਰਟੀ ਲਾਈਨ ਕ੍ਰਾਸ ਕਰਕੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਪਾਈ ਹੈ। ਬਹੁਤ ਸਾਰੇ ਰਿਪਬਲਿਕਨਸ ਨੇ ਇਹ ਰੌਲਾ ਪਾਇਆ ਸੀਗਾ ਵੀ ਜਿਹੜੇ ਡੈਬ ਹੈਲੈਂਡ ਆ ਉਹ ਗ੍ਰੀਨ ਨਿਊ ਡੀਲ ਨੂੰ ਸਪੋਰਟ ਕਰਦੇ ਆ, ਜਿਹੜਾ ਕਿ ਉਹਨਾਂ ਨੇ ਇਹ ਦਿਖਾਇਆ ਵੀ ਅਮਰੀਕਾ ਦੇ ਲਈ ਇਹ ਮਾੜਾ ਹੋਊਗਾ। ਅਤੇ ਇਹ ਹੁਣ ਦੇਖਣਾ ਹੋਊਗਾ ਵੀ ਇਹ ਆਪਣੇ ਕਾਰਜਕਾਲ ਦੇ ਦੌਰਾਨ ਇਸ ਅਹੁਦੇ ਦੇ ਉੱਤੇ ਕਿੱਦਾਂ ਦੀ ਕਾਰਵਾਈ ਰੱਖਦੇ ਆ। ਜੀ ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਕਹਿੰਦੇ ਪਹਿਲੀ ਵਾਰੀ ਮੇਜਰ ਟੈਕਸ ਇਨਕਰੀਜ਼ ਕਰਨ ਜਾ ਰਿਹਾ ਸੰਨ 1993 ਤੋਂ ਬਾਅਦ। ਸੋ ਲਗਭਗ 30 ਸਾਲਾਂ ਬਾਅਦ ਜਿਹੜਾ ਆ ਕਾਰਪੋਰੇਟ ਟੈਕਸ ਆ ਉਸ ਨੂੰ 21% ਤੋਂ ਵਧਾ ਕੇ 28% ਕੀਤਾ ਜਾਊਗਾ। ਸੋ ਇਸੇ ਤਰ੍ਹਾਂ ਜਿਨ੍ਹਾਂ ਦੀ ਇਨਕਮ $4 ਲੱਖ ਤੋਂ ਉੱਪਰ ਹੈਗੀ ਆ ਉਹਨਾਂ ਦਾ ਵੀ ਜਿਹੜਾ ਟੈਕਸ ਆ
ਵਧਾਇਆ ਜਾਊਗਾ। ਸੋ ਇਹਦੇ ਨਾਲ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਆ ਵੀ ਸਾਨੂੰ $2.1 ਟ੍ਰਿਲੀਅਨ ਜਿਹੜੇ ਲੋਕ ਪੈਸੇ ਆ ਉਹ ਆਉਣ ਵਾਲੇ 10 ਸਾਲਾਂ ਦੇ ਵਿੱਚ ਇਕੱਠੇ ਹੋਣਗੇ। ਤੇ ਇਹਦੇ ਵਿੱਚ ਜਿਹੜੇ ਸੈਨੇਟ ਮਿਨੋਰਟੀ ਲੀਡਰ ਮਿਚ ਮਕੋਨਲ ਆ ਉਹਨਾਂ ਨੇ ਇਹ ਕਿਹਾ ਆ ਵੀ ਲੱਗਦਾ ਨਹੀਂ ਵੀ ਰਿਪਬਲਿਕਨ ਤਾਂ ਸਾਥ ਦਊਗੇ, ਕਿਉਂਕਿ ਘੱਟੋ ਘੱਟ 10 ਸੈਨੇਟਰ ਰਿਪਬਲਿਕਨ ਇਹਨਾਂ ਨੂੰ ਚਾਹੀਦੇ ਹੈਗੇ ਆ। ਪਰ ਉਹ ਕਹਿੰਦੇ ਕੁਛ ਜਿਹੜੇ ਟੈਕਸ ਦੇ ਇਨੀਸ਼ੀਏਟਿਵਸ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਰਿਪਬਲਿਕਨਸ ਹੈਲਪ ਕਰ ਸਕਦੇ ਆ, ਜਿਸ ਤਰ੍ਹਾਂ ਜਿੱਦਾਂ ਗੈਸੋਲੀਨ ਟੈਕਸ ਆ। ਸਾਰਿਆਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੈਸੋਲੀਨ ਟੈਕਸ ਆ, ਐਕਚੁਅਲ ਗੈਸ ਦੀ ਪ੍ਰਾਈਸ ਤਾਂ ਬਹੁਤ ਘੱਟ ਆ। ਸੋ ਉਹ ਜਿਹੜਾ ਟੈਕਸ ਆ ਉਹ ਪਰ ਗੈਲਨ ਦੀ ਬਜਾਏ ਜਿਹੜਾ ਵਹੀਕਲ ਮਾਈਲਸ ਟਰੈਵਲ ਫੀਸ ਜਿਹੜਾ ਚੇਂਜ ਕੀਤਾ ਜਾ ਸਕਦਾ, ਵੀ ਜਿਹੜਾ ਜਿੰਨਾ ਜ਼ਿਆਦਾ ਡਰਾਈਵ ਕਰਦਾ ਹੋਊਗਾ ਮਾਈਲ ਦੇ ਹਿਸਾਬ ਦੇ ਨਾਲ ਟੈਕਸ ਉਹ ਲਾਇਆ ਜਾਊਗਾ, ਤਾਂ ਕਿ ਜਿਹੜੇ ਹਾਈਵੇ ਪ੍ਰੋਜੈਕਟਸ ਆ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਉੱਤੇ ਵਰਕ ਕੀਤਾ ਜਾਵੇ, ਉਹਨਾਂ ਨੂੰ ਮੁਰੰਮਤ ਜਿਹੜੀ ਉਹਨਾਂ ਦੀ ਕੀਤੀ ਜਾਵੇ। ਜੀ ਬਿਲਕੁਲ, ਇਹ ਪਤਾ ਨਹੀਂ ਕਿੰਨਾ ਕੁ ਕਾਰਗਰ ਸਾਬਤ ਜਿਹੜਾ ਉਹ ਹੋ ਸਕੇਗਾ, ਪਰ ਇਹ ਕਾਫੀ ਲੰਮਾ ਚੌੜਾ ਜਿਹੜਾ ਇਹਨਾਂ ਦੇ ਲਈ ਪ੍ਰੋਜੈਕਟ ਹੈ। ਇਹ ਦੱਸ ਦਈਏ ਵੀ ਜਿਹੜਾ 4 ਲੱਖ ਤੋਂ ਉੱਤੇ ਜਿਹੜਾ ਇਹਨਾਂ ਨੇ ਟੈਕਸ ਵਧਾਉਣ ਦੀ ਗੱਲ ਕੀਤੀ ਆ, ਸਿਰਫ ਜਿਹੜੀ 4 ਲੱਖ ਤੋਂ ਜਿੰਨੀ ਉੱਤੇ ਇਨਕਮ ਆ ਸਿਰਫ ਉਹਦੇ ਉੱਤੇ ਟੈਕਸ ਵਧਣਾ ਹੈ। 4 ਲੱਖ ਤੋਂ ਜਿਹੜੀ ਹੇਠਾਂ ਆ ਇਨਕਮ ਉਹਦੇ 'ਤੇ ਉਹ ਬਰਾਬਰ ਓਨਾ ਹੀ ਟੈਕਸ ਜਿਹੜਾ ਉਹ ਰਹਿਣਾ ਆ। ਅਤੇ ਕਾਰਪੋਰੇਟਸ ਦਾ ਟੈਕਸ ਜਿਹੜਾ ਉਹ ਵਧਾਉਣ ਦੀ ਗੱਲ ਕੀਤੀ ਆ। ਹੁਣ ਤੁਸੀਂ ਅੰਦਾਜ਼ਾ ਲਾਓ, ਐਮਾਜ਼ੋਨ ਦਾ ਜਿਹੜਾ CEO ਆ ਜਾਂ ਕਿੰਨੀਆਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਹੁਣ ਬਿਲੀਅਨਸ ਆਫ ਡਾਲਰ ਇਸ ਜਿਹੜੇ ਆ ਕਹਿ ਲਓ ਮਹਾਂਮਾਰੀ ਦੇ ਦੌਰਾਨ ਕਮਾਏ ਆ, ਅਤੇ ਟੈਕਸ ਉਹਨਾਂ ਨੇ ਫੇਰ ਨਹੀਂ ਦੇਣਾ। ਸੋ ਅਜਿਹੀਆਂ ਕੰਪਨੀਆਂ ਦਾ ਤੁਸੀਂ ਕੀ ਕਰੋਗੇ? ਸੋ ਜੇ ਉਹਨਾਂ ਤੋਂ ਉਹ ਟੈਕਸ ਤੋਂ ਹਮੇਸ਼ਾ ਬਚ ਜਾਂਦੀਆਂ ਆ, ਅਤੇ ਜਿਹੜੇ ਕਹਿ ਲਓ ਵੀ ਸਿੱਧੇ ਸਾਧੇ ਆ ਸਹੀ ਤਰੀਕੇ ਦੇ ਨਾਲ ਕੰਮ ਕਰਨ ਵਾਲੇ ਆ ਉਹ ਵਿਚਾਰੇ ਜਿਹੜੇ ਇਸ ਦੇ ਵਿੱਚ ਰਗੜ ਹੋ ਜਾਂਦੇ ਆ। ਹੁਣ ਆਪਾਂ ਦੇਖਿਆ ਸੀਗਾ 700 ਤੇ ਕਿੰਨੇ ਡਾਲਰ ਸਾਡੇ ਸਾਬਕਾ ਰਾਸ਼ਟਰਪਤੀ ਆ ਉਹਨਾਂ ਨੇ ਫੈਡਰਲ ਤੌਰ ਦੇ ਉੱਤੇ ਜਿਹੜਾ ਉਹ ਟੈਕਸ ਦਿੱਤਾ ਸੀਗਾ ਪਿਛਲੀ ਵਾਰੀ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜਦੋਂ ਸਾਹਮਣੇ ਆਉਂਦੀਆਂ ਲੋਕ ਕਹਿੰਦੇ ਤੇ ਆ ਵੀ ਕਿਤੇ ਨਾ ਕਿਤੇ ਨਾਇਨਸਾਫੀ ਬੇਇਨਸਾਫੀ ਹੈਗੀ ਆ, ਪਰ ਦੇਖਣਾ ਹੋਊਗਾ ਵੀ ਕੰਮ ਕਿੱਦਾਂ ਹੋਊਗਾ। ਜਿਹਨੇ ਕਿ ਵੀ ਵੱਡੇ ਸੈਨੇਟਰਸ ਵਗੈਰਾ ਜਿਹੜੇ ਹੈਗੇ ਨੇ ਉਹ ਕਿਤੇ ਨਾ ਕਿਤੇ ਇਹ ਵੱਡੀਆਂ ਕੰਪਨੀਆਂ ਦੀਆਂ ਜੇਬਾਂ ਦੇ ਵਿੱਚ ਹੀ ਜਿਹੜੇ ਉਹ ਦੇਖੇ ਜਾਂਦੇ ਆ। ਉਹ ਵੈਲਦੀ ਇੰਡੀਵਿਜੂਅਲਸ ਉਹ ਖੁਦ ਨੇ, ਅਤੇ ਉਹ ਉੱਤੇ ਉੱਤੇ ਟੈਕਸ ਵਧਾਉਣਗੇ। ਇਹ ਘੱਟ ਹੀ ਜਿਹੜੀ ਉਹ ਚਾਂਸ ਆ। ਕਾਫੀ ਅਪਹਿਲ ਬੈਟਲ ਜਿਹੜੀ ਉਹ ਰਹਿਣ ਵਾਲੀ ਆ, ਅਤੇ ਇਸ ਦਾ ਅਸਰ ਹੋ ਸਕਦਾ ਹਰਜੋਤ ਸਿੰਘ ਜੀ ਇਲੈਕਸ਼ਨਾਂ ਦੇ ਉੱਤੇ ਵੀ ਪਵੇ, ਵੀ ਕਿਉਂਕਿ ਰਿਪਬਲਿਕਨਸ ਡੈਫੀਨੇਟਲੀ ਇਸ ਗੱਲ ਨੂੰ ਉਹਨਾਂ ਨੇ 2022 ਦੀਆਂ ਇਲੈਕਸ਼ਨਸ ਦੇ ਵਿੱਚ ਜ਼ਰੂਰ ਉਠਾਉਣਗੇ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਕਹਿੰਦੇ ਵੀ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਆਂ ਦੇ ਉੱਤੇ GOP ਦੇ ਜਿਹੜੇ ਲਾ ਮੇਕਰਸ ਆ ਉਹ ਕਹਿੰਦੇ ਵੀ ਬਾਰਡਰ ਦੇ ਉੱਤੇ ਇੱਕ ਤਰ੍ਹਾਂ ਨਾਲ ਪੂਰੀ ਜਿਹੜਾ ਆ ਡਿਸਆਰਡਰ ਬਣਿਆ ਹੋਇਆ ਆ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਬਾਰਡਰ ਤੋਂ ਕ੍ਰਾਸ ਕਰ ਰਹੇ ਹੈਗੇ ਆ। ਅੱਜ ਜਿਹੜੇ ਹਾਊਸ ਦੇ ਮਿਨੋਰਟੀ ਲੀਡਰ ਕੈਵਿਨ ਮੈਕਾਰਥੀ ਆ ਉਹਨਾਂ ਨੇ 12 ਹੋਰ ਰਿਪਬਲਿਕਨਾਂ ਦੇ ਨਾਲ ਰਲ ਕੇ ਐਲ ਪਾਸੋ ਟੈਕਸਸ ਦੇ ਵਿੱਚ ਜਿਹੜੀ ਬਾਰਡਰ ਦੇ ਫੈਸਿਲਿਟੀਜ਼ ਆ ਉੱਥੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ। ਕਹਿੰਦੇ ਪਏ ਇਕੱਲੇ ਫਰਵਰੀ ਦੇ ਵਿੱਚ 1 ਲੱਖ ਲੋਕ ਜਿਹੜੇ ਆ ਬਾਰਡਰ ਤੋਂ ਅਰੈਸਟ ਕੀਤੇ ਗਏ ਆ ਕ੍ਰਾਸ ਕਰਦੇ, ਅਤੇ ਜਿਹੜੇ ਮਾਈਗਰੈਂਟ ਚਿਲਡਰਨ ਆ ਬੱਚੇ ਆ ਉਹ ਜਿਹੜੇ ਅਰੈਸਟ ਹੁੰਦੇ ਹੈਗੇ ਜਿਹਨਾਂ ਨੂੰ ਫੜਿਆ ਜਾਂਦਾ ਆ ਉਹਨਾਂ ਦੀ ਗਿਣਤੀ ਵੀ ਟ੍ਰਿਪਲ ਹੋ ਗਈ ਆ ਪਿਛਲੇ ਵੀਕਸ ਦੇ ਵਿੱਚ। 3250 ਦੇ ਕਰੀਬ ਹੋਈ ਹੈਗੀ ਆ। ਸੋ 10% ਦੇ ਕਰੀਬ ਜਿਹੜੇ ਮਾਈਗਰੈਂਟ ਆ ਰਹੇ ਬਾਰਡਰ ਕ੍ਰਾਸ ਕਰਕੇ ਉਹਨਾਂ ਦੇ ਕੋਲ ਕਰੋਨਾ ਵਾਇਰਸ ਪੋਜ਼ਿਟਿਵ ਆ। ਇਹ ਜਿਹੜੀਆਂ ਫਿਗਰਸ ਆ ਇਹ ਕੈਵਿਨ ਮੈਕਾਰਥੀ ਵੱਲੋਂ ਦਿੱਤੀਆਂ ਗਈਆਂ। ਜੀ ਅਗਲੇ ਜਿਹੜੀ ਆਪਾਂ ਗੱਲ ਕਰਦੇ ਜਾਈਏ, ਇੱਕ ਜੱਜ ਨੇ ਬਰਬੈਂਕ ਦਾ ਇੱਕ ਰੈਸਟੋਰੈਂਟ ਆ ਉਸ ਨੂੰ ਬਿਜਲੀ ਬੰਦ ਕਰਨ ਦੇ ਜਿਹੜੇ ਆਦੇਸ਼ ਆ ਉਹ ਦੇ ਦਿੱਤੇ, ਜਦੋਂ ਕਹਿੰਦੇ ਵੀ ਉਸ ਨੇ ਆਪਣਾ ਰੈਸਟੋਰੈਂਟ ਚਾਲੂ ਰੱਖਿਆ ਹੈਲਥ ਆਰਡਰਸ ਦੇ ਕਰਕੇ ਜਿਹੜਾ ਉਹ ਬੰਦ ਕਰਨ ਨੂੰ ਜਿਹੜਾ ਉਹ ਕਿਹਾ ਸੀਗਾ। ਲਾਸ ਐਂਜਲਸ ਸੁਪੀਰੀਅਰ ਕੋਰਟ ਆ ਉਹਨਾਂ ਨੇ ਸਿਟੀ ਆਫ ਬਰਬੈਂਕ ਨੂੰ ਇਹ ਇਜਾਜ਼ਤ ਜਿਹੜੀ ਦੇ ਦਿੱਤੀ ਆ। ਟੈਂਪਰੇਰੀ ਰਿਸਟ੍ਰੇਨਿੰਗ ਆਰਡਰਸ ਦੇ ਉਲਟ ਜਾ ਕੇ ਇਸ ਨੇ ਆਪਣਾ ਰੈਸਟੋਰੈਂਟ ਜਿਹੜਾ ਉਹ ਖੋਲ੍ਹਿਆ ਸੀਗਾ। 8 ਮਾਰਚ ਨੂੰ ਕੋਰਟ ਨੇ ਇਹ ਰੈਸਟ੍ਰੇਨਿੰਗ ਆਰਡਰ ਟਿਨ ਹਾਰਨ ਫਲੈਟਸ ਨੂੰ ਜਿਹੜਾ ਉਹ ਕਰ ਦਿੱਤਾ ਸੀਗਾ, ਪਰ ਉਸਨੇ ਜਿਹੜਾ ਫਿਰ ਵੀ ਇਸ ਨੂੰ ਚਾਲੂ ਜਿਹੜਾ ਉਹ ਰੱਖਿਆ। ਆਪਾਂ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਬਣੂਗਾ। ਬਹੁਤ ਸਾਰੇ ਅਜਿਹੇ ਜਿਹੜੇ ਕੇਸ ਆ ਉਹ ਦੇਖਣ ਨੂੰ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਸਕਦੇ ਆ, ਜਿੱਥੇ ਜਿਹੜੀਆਂ ਕਈਆਂ ਸਿਟੀ ਦੇ ਆਦੇਸ਼ਾਂ ਤੋਂ ਉਲਟ ਜਾ ਕੇ ਵੀ ਕਈਆਂ ਨੇ ਲੋਕਾਂ ਨੇ ਕੰਮ ਕੀਤੇ ਆ। ਹੁਣ ਇਹ ਅਜਿਹੇ ਕਈ ਇਹ ਲੋਕ ਹੁੰਦੇ ਆ ਜਿਹੜੇ ਕਹਿੰਦੇ ਆ ਦੂਜਿਆਂ ਨੂੰ ਵੀ ਭਾਈ ਜੇ ਤੁਸੀਂ ਕਾਨੂੰਨ ਨਹੀਂ ਮੰਨੋਗੇ ਤਾਂ ਫਿਰ ਗੋਲੀ ਵੀ ਖਾਣ ਦੇ ਲਈ ਤਿਆਰ ਹੋ ਜਾਓ, ਅਤੇ ਹੁਣ ਆਪ ਜਦੋਂ ਆਦੇਸ਼ ਆਉਂਦੇ ਆ ਅਤੇ ਉਹ ਮੰਨਦੇ ਨਹੀਂ ਆ ਅਤੇ ਫਿਰ ਕਰਾਈ ਕਰਦੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਅਜਿਹੇ ਮਾਮਲਿਆਂ ਦੇ ਵਿੱਚ ਕਿਸ ਪਾਸੇ ਨੂੰ ਜਿਹੜੀਆਂ ਗੱਲਾਂ ਉਹ ਆਉਂਦੀਆਂ ਨੇ। ਜੀ
ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਆਪਾਂ ਕਾਫੀ ਡਿਸਕਸ ਕੀਤਾ ਸੀ, $1400 ਜਿਹੜੇ ਆਣੇ ਹੈਗੇ ਆ। ਸੋ ਇਸੇ ਤਰ੍ਹਾਂ ਸਟਿਮੂਲਸ ਚਾਈਲਡ ਟੈਕਸ ਕ੍ਰੈਡਿਟ ਵੀ ਜਿਹੜਾ ਮਿਲਣਾ ਹੈਗਾ ਆ, ਉਹ ਵੀ ਆਪਾਂ ਜਿਹੜਾ ਦੱਸਿਆ ਵੀ ਕਿਸ ਤਰ੍ਹਾਂ ਜੇ 6 ਸਾਲ ਤੋਂ ਥੱਲੇ ਬੱਚੇ ਆ ਉਹਨਾਂ ਨੂੰ $3600 ਤੱਕ ਟੈਕਸ ਕ੍ਰੈਡਿਟ ਹੋਊਗਾ। ਜੇ 6 ਤੋਂ 18 ਤੱਕ ਆ ਉਹਨਾਂ ਨੂੰ ਜਿਹੜਾ 3000 ਦੇ ਕਰੀਬ ਟੈਕਸ ਕ੍ਰੈਡਿਟ ਹੋਊਗਾ। ਪਹਿਲਾਂ $2000 ਦਾ ਟੈਕਸ ਕ੍ਰੈਡਿਟ ਹੁੰਦਾ ਸੀ ਏਜ 17 ਤੋਂ ਥੱਲੇ ਵਾਲਿਆਂ ਦੇ ਲਈ। 90% ਜਿਹੜੀਆਂ ਫੈਮਲੀਆਂ ਆ, ਪਰਿਵਾਰ ਆ, ਉਹਨਾਂ ਨੂੰ ਇਹ ਜਿਹੜਾ ਟੈਕਸ ਕ੍ਰੈਡਿਟ ਮਿਲੂਗਾ। ਖਾਸ ਕਰਕੇ ਜਿਨ੍ਹਾਂ ਦੀ ਇਨਕਮ ਸਿੰਗਲ ਦੀ 75000 ਤੋਂ ਥੱਲੇ ਆ ਤੇ 2 ਜਾਣਿਆਂ ਦੀ ਜਿਹੜੀ 1.5 ਲੱਖ ਤੋਂ ਥੱਲੇ ਹੈਗੀ ਆ। ਜੀ ਯੂਰਪ ਦੇ 4 ਵੱਡੇ ਮੁਲਕ ਉਹਨਾਂ ਨੇ ਐਸਟਰਾਜ਼ੈਨੇਕਾ ਦੀਆਂ ਵੈਕਸੀਨੇਸ਼ਨਸ ਆ ਉਹ ਲਾਉਣ ਤੋਂ ਸਸਪੈਂਡ ਕਰ ਦਿੱਤਾ ਹੈ। ਹਾਲ ਦੀ ਘੜੀ ਉਹਨਾਂ ਨੇ ਰੋਕ ਲਾ ਦਿੱਤੀ ਆ। ਸੇਫਟੀ ਏਜੰਸੀਜ਼ ਜਿਹੜੇ ਆ ਉਹਨਾਂ ਨੇ ਕਿਹਾ ਹੈ ਬਲੱਡ ਕਲੌਟ ਦੇ ਜਿਹੜੇ ਇੰਸੀਡੈਂਟਸ ਜਿਹੜੇ ਉਹ ਘੱਟ ਹੈਗੇ ਨੇ। ਮਿਲੀਅਨਸ ਦੇ ਵਿੱਚ ਆਲਰੇਡੀ ਕਈ ਲੋਕਾਂ ਨੂੰ ਇਹ ਜਿਹੜੀ ਵੈਕਸੀਨ ਆ ਉਹ ਲੱਗ ਚੁੱਕੀ ਆ। ਇਹਨਾਂ ਜਿਹੜੇ ਹਰਜੋਤ ਸਿੰਘ ਜੀ ਮੁਲਕਾਂ ਦੇ ਵਿੱਚ ਜਰਮਨੀ, ਇਟਲੀ, ਫਰਾਂਸ ਅਤੇ ਸਪੇਨ ਜਿਹੜਾ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਇਹ ਚਾਰੇ ਮੁਲਕ ਇਸ ਟਾਈਮ ਇਹ ਪ੍ਰੀਕਾਸ਼ਨਰੀ ਮੈਜਰਸ ਦੇ ਵਜੇ ਅਹਤਿਆਤੀ ਤੌਰ ਦੇ ਉੱਤੇ ਜਿਹੜਾ ਆ ਉਹ ਇਹਨਾਂ ਨੂੰ ਕਰ ਰਹੇ ਆ। ਹੋਰ ਜਿਹੜੀਆਂ 4 ਕੰਟਰੀਜ਼ ਕਹਿੰਦੇ ਜੁਆਇਨ ਕਰ ਰਹੀਆਂ, ਨੀਦਰਲੈਂਡ, ਡੈਨਮਾਰਕ, ਨਾਰਵੇ, ਆਇਰਲੈਂਡ ਅਤੇ ਹੋਰ ਵੀ ਕਈ ਮੁਲਕ ਜਿਹੜੇ ਯੂਰਪ ਦੇ ਉਹਨਾਂ ਨੇ ਐਸਟਰਾਜ਼ੈਨੇਕਾ ਦੀਆਂ ਇਹ ਵੈਕਸੀਨਸ ਲਾਉਣ ਤੋਂ ਹਾਲ ਦੀ ਘੜੀ ਜਿਹੜੀ ਰੋਕ ਲਾ ਦਿੱਤੀ ਹੈ। ਕਹਿੰਦੇ ਵੀ ਐਡੀਸ਼ਨਲ ਡਾਟਾ ਆਊਗਾ, ਫਿਰ ਉਸ ਦੀ ਘੋਖ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਦੱਸਿਆ ਜਾਊਗਾ। ਇਹਦੇ ਨਾਲ ਹੀ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਧਿਕਾਰੀ ਉਹ ਅਜੇ ਵੀ ਇਸ ਵੈਕਸੀਨ ਨੂੰ ਜਿਹੜਾ ਉਹ ਰਿਕਮੈਂਡ ਕਰ ਰਹੇ ਨੇ। ਉਹਨਾਂ ਨੇ ਕਿਹਾ ਵੀ ਰਾਈਟ ਨਾਓ ਜਿਹੜਾ ਸਭ ਤੋਂ ਵੱਡਾ ਜਿਹੜਾ ਚੁਣੌਤੀ ਆ ਉਹਨਾਂ ਮੁਲਕਾਂ ਦੇ ਲਈ, ਖਾਸ ਕਰਕੇ ਕਹਿ ਲਓ ਵੀ ਜਿਹੜੇ ਗਰੀਬ ਹੈਗੇ ਆ ਵੀ ਉਹਨਾਂ ਨੂੰ ਵੈਕਸੀਨਸ ਦੀ ਐਕਸੈਸ ਜਿਹੜੀ ਆ ਦੂਜਿਆਂ ਦੀ ਉਹ ਨਹੀਂ ਹੋਊਗੀ। ਨਾ ਕਿ ਕਹਿੰਦੇ ਵੀ ਬਲੱਡ ਕਲੌਟ ਦੇ ਕੰਸਰਨ। ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਇਸ ਦੇ ਉੱਤੇ ਅਜਿਹਾ ਹੀ ਜਿਹੜਾ ਉਹ ਬਿਆਨ ਦਿੱਤਾ ਹੈ। ਉਹਨਾਂ ਦੇ ਵੀ ਜਿਹੜੇ ਅਧਿਕਾਰੀ ਆ ਉਹਨਾਂ ਨੇ ਐਸਟਰਾਜ਼ੈਨੇਕਾ ਦੇ ਸ਼ਾਟਸ ਆ ਉਸ ਨੂੰ ਅਪਰੂਵ ਕੀਤਾ ਹੈ ਅਤੇ ਉਹਨਾਂ ਨੂੰ ਸੇਫ ਅਤੇ ਇਫੈਕਟਿਵ ਜਿਹੜਾ ਉਹ ਆਖਿਆ ਸੀਗਾ। ਕੰਪਨੀ ਵਾਰ-ਵਾਰ ਇਹ ਕਹਿ ਰਹੀ ਆ ਵੀ ਵੈਕਸੀਨ ਦਾ ਅਤੇ ਬਲੱਡ ਕਲੌਟਿੰਗ ਦੇ ਨਾਲ ਜਿਹੜਾ ਆਪਸ ਦੇ ਵਿੱਚ ਕੋਈ ਸੰਬੰਧ ਜਿਹੜਾ ਉਹ ਨਹੀਂ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ। ਉੱਧਰ ਹਰਜੋਤ ਸਿੰਘ ਜੀ ਵੈਕਸੀਨ ਲਵਾਉਣ ਦੇ ਜਿਹੜੀ ਐਲੀਜੀਬਿਲਟੀ ਕ੍ਰਾਈਟੀਰੀਆ ਯਾਨੀ ਵੀ ਕੌਣ ਲਵਾ ਸਕਦਾ ਆ। ਅਲਾਸਕਾ ਨੇ ਤਾਂ ਪਹਿਲਾਂ ਹੀ ਪਿਛਲੇ ਹਫ਼ਤੇ ਸਾਰਿਆਂ ਦੇ ਲਈ ਓਪਨ ਕਰ ਦਿੱਤਾ ਸੀ। ਹੁਣ ਅਲਾਸਕਾ ਤੋਂ ਬਾਅਦ 'ਚ ਮਿਸੀਸਿਪੀ ਦੂਜਾ ਸੂਬਾ ਬਣ ਗਿਆ ਆ ਜਿਨ੍ਹਾਂ ਨੇ ਸਾਰੀਆਂ ਐਲੀਜੀਬਿਲਟੀ ਰਿਕੁਆਇਰਮੈਂਟਸ ਆ ਉਹ ਹਟਾ ਦਿੱਤੀਆਂ ਆ। ਜਿਹੜਾ ਵੀ ਵੈਕਸੀਨ ਲਵਾਉਣਾ ਚਾਹੁੰਦਾ ਆ ਉਹ ਜਿਹੜੇ ਆ ਵੈਕਸੀਨ ਲਵਾ ਸਕਦੇ ਆ। ਮਿਸੀਸਿਪੀ ਦੇ ਗਵਰਨਰ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਆਲ ਨਿਊ ਅਪੁਆਇੰਟਮੈਂਟਸ ਜਿਹੜੀਆਂ ਓਪਨ ਨੇ ਮਿਸੀਸਿਪੀ ਦੇ ਵਿੱਚ ਸਾਰਿਆਂ ਨੂੰ ਰਹਿਣ ਵਾਲਿਆਂ ਦੇ ਲਈ। ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਅੱਜ ਥੋੜ੍ਹੀ ਜਿਹੀ ਢਿੱਲ ਇੱਕ ਹਿਸਾਬ ਦੇ ਨਾਲ ਦਿੱਤੀ ਗਈ ਹੈ। ਨਵਾਂ ਟੀਅਰ ਜਿਹੜਾ ਉਹ ਓਪਨ ਕੀਤਾ ਗਿਆ ਜਿਸ ਦੇ ਵਿੱਚ 16 ਸਾਲ ਤੋਂ ਲੈ ਕੇ 64 ਸਾਲ ਦੇ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਅੰਡਰਲਾਈਂਗ ਹੈਲਥ ਕੰਡੀਸ਼ਨਸ ਜਿਹੜੀਆਂ ਉਹ ਹੈਗੀਆਂ ਨੇ ਉਹ ਆਪਣੇ ਡਾਕਟਰ ਤੋਂ ਇਹ ਨੋਟ ਲਿਖਵਾ ਕੇ ਅਪੁਆਇੰਟਮੈਂਟ ਜਿਹੜੀ ਆ ਉਹ ਬਣਾ ਸਕਦੇ ਨੇ। ਸੋ ਇਸ ਦੇ ਲਈ ਵੀ ਜਿਹੜਾ ਉਹ ਤੁਸੀਂ ਜਿਹੜਾ ਉਹ ਚੈੱਕ ਕਰ ਸਕਦੇ ਆ ਵੀ ਕਿੱਥੇ ਕਿੱਥੇ ਤੁਹਾਨੂੰ ਮਦਦ ਦੀ ਜ਼ਰੂਰਤ ਹੈਗੀ ਆ। ਜਕਾਰਾ ਵਾਲੇ ਇਸ ਦੇ ਵਿੱਚ ਹੈਲਪ ਕਰ ਰਹੇ ਆ। ਜੇ ਕਿਸੇ ਨੂੰ ਪਤਾ ਕਰਨਾ ਹੋਵੇ ਵੀ ਕਿਹੜੀਆਂ ਹੈਲਥ ਕੰਡੀਸ਼ਨਸ ਇਸ ਦੇ ਅੰਡਰ ਆਉਂਦੀਆਂ ਨੇ ਤਾਂ ਤੁਸੀਂ ਉਹਨਾਂ ਨੂੰ 559 512 0572 559 512 0572 ਦੇ ਉੱਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ। ਕੈਲੀਫੋਰਨੀਆ ਦੇ ਕਿਸੇ ਵੀ ਕਾਉਂਟੀ ਦੇ ਵਿੱਚ ਰਹਿੰਦੇ ਹੋਵੋ ਤਾਂ ਤੁਹਾਨੂੰ ਐਟਲੀਸਟ ਜਾਣਕਾਰੀ ਦੇ ਸਕਦੇ ਆ ਵੀ ਜੇ ਤੁਸੀਂ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ ਤਾਂ ਕਿੱਥੇ ਅਪੁਆਇੰਟਮੈਂਟ ਜਿਹੜੀ ਉਹ ਤੁਹਾਡੀ ਬਣ ਸਕਦੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਦੇ ਵਿੱਚ ਕਹਿੰਦੇ ਵੀ ਜੌਬਸ ਜਿਹੜੇ ਲੋਕ ਲੋਸ ਕਰ ਗਏ ਆ, ਜਿਹੜੇ ਲੇ ਆਫ ਹੋ ਗਏ ਆ ਸੰਨ 2020 ਦੇ ਵਿੱਚ, ਉਹਨਾਂ ਦੇ ਜਿਹੜੇ ਫਿਗਰ ਆ ਉਹ ਕਾਫੀ ਜ਼ਿਆਦਾ ਆਏ ਆ ਮੁਕਾਬਲੇ EDD ਦੇ ਐਸਟੀਮੇਟਸ ਦੇ। EDD ਜਿਹੜੀ ਆ ਅਨਪਲਾਇਮੈਂਟ ਆਫਿਸ ਉਹਨਾਂ ਨੇ ਐਸਟੀਮੇਟ ਕੀਤਾ ਸੀ ਵੀ ਬੇ ਏਰੀਏ ਦੇ ਵਿੱਚ 4,27,500 ਜਿਹੜੇ ਲੋਕ ਆ ਉਹਨਾਂ ਨੇ ਜੌਬ ਲੋਸ ਕੀਤੀ ਆ। ਪਰ ਜਿਹੜੇ ਨਵੇਂ ਫਿਗਰ ਆਏ ਹੈਗੇ ਬੇ ਏਰੀਆ ਕੌਂਸਲ ਇਕਨੋਮਿਕ ਇੰਸਟੀਚਿਊਟ ਵੱਲੋਂ, ਉਹ ਕਹਿੰਦੇ ਵੀ 66,700 ਲੋਕ ਜਿਹੜੇ ਆ ਉਹ ਇਹ ਤੋਂ ਐਕਸਟਰਾ ਜਿਹੜੇ ਹੋਰ ਲੋਕ ਆ ਉਹਨਾਂ ਨੇ ਜਿਹੜੀਆਂ ਜੌਬਸ ਲੂਜ਼ ਕੀਤੀਆਂ ਹੈਗੀਆਂ। ਇਹਦੇ ਵਿੱਚ ਕਹਿੰਦੇ ਵੀ ਚਾਈਨਾ ਟਾਊਨ ਸਟੋਰ ਫਰੰਟ ਜਿਹੜਾ ਸੈਨ ਫਰਾਂਸਿਸਕੋ ਵਾਲਾ ਏਰੀਆ ਆ ਉਹਦੇ 'ਚ ਲਗਭਗ 75% ਜਿਹੜੇ ਬਿਜ਼ਨਸਿਸ ਆ ਉਹ ਜਿਹੜੇ ਆ ਪਰਮਾਨੈਂਟਲੀ ਵੀ ਬੰਦ ਹੋਏ ਆ। ਉਹਨਾਂ 'ਚੋਂ ਮੈਜੋਰਟੀ 'ਚ ਤਾਂ ਕਈ ਤਾਂ ਲੰਮੇ ਸਮੇਂ ਲਈ ਬੰਦ ਹੋਏ ਆ। ਅਤੇ ਕਹਿੰਦੇ ਵੀ ਏਸ਼ੀਅਨ ਅਮੈਰੀਕਨ ਓਨਡ ਜਿਹੜੇ ਬਿਜ਼ਨਸਿਸ ਆ ਉਹ ਜ਼ਿਆਦਾ ਜਿਹੜੇ ਲੋਸ ਦੇ ਵਿੱਚ ਗਏ ਆ, ਖਾਸ ਕਰਕੇ ਜਿਹੜੇ ਰੈਸਟੋਰੈਂਟਸ ਹੈਗੇ ਆ।
ਜੀ ਜੀ ਬਿਲਕੁਲ, ਇੱਕ ਪਾਸੇ ਤਾਂ ਇਕਨੋਮਿਕ ਤੌਰ ਦੇ ਉੱਤੇ ਕਾਫੀ ਜ਼ਿਆਦਾ ਵੱਡੀ ਚੋਟ ਹੈ ਜਿਹੜੀ ਉਹ ਲੱਗੀ ਆ। ਇੱਕ ਵਾਰਾ ਜਿਹੜਾ ਹਰਜੋਤ ਸਿੰਘ ਜੀ ਪੂਰਾ ਜਿਹੜਾ ਉਹ ਹੋ ਗਿਆ ਆ, ਪਹਿਲੇ ਜਿਹੜੇ ਲੋਕਡਾਊਨ ਜਿਹੜੇ ਉਹ ਲੱਗੇ ਨੂੰ, ਸੋ 1 ਸਾਲ ਦੇ ਵਿੱਚ ਕਈ ਕੁਛ ਜਿਹੜਾ ਹੈ ਉਹ ਆਪਾਂ ਨੂੰ ਤਬਦੀਲੀਆਂ ਉਹ ਦੇਖਣ ਨੂੰ ਮਿਲੀਆਂ ਹੈਗੀਆਂ ਆ। ਕੁਛ ਗੁੱਡ ਨਿਊਜ਼ ਜਿਹੜੀ ਇਸ ਦੇ ਬਾਰੇ ਚੰਗੀ ਖਬਰ ਇਹ ਆ ਰਹੀ ਆ, US ਦੇ ਵਿੱਚ ਕੋਵਿਡ-19 ਦੇ ਨਾਲ ਸੰਬੰਧਿਤ ਮੌਤਾਂ ਦੀ ਜਿਹੜੀ ਮਿਆਦ ਆ, ਗਿਣਤੀ ਆ, ਉਹ 22% ਪਿਛਲੇ ਹਫਤੇ ਦੇ ਨਾਲੋਂ ਜਿਹੜੀ ਉਹ ਘਟੀ ਆ। ਅਤੇ ਉੱਧਰ ਵੈਕਸੀਨੇਸ਼ਨ ਦਾ ਵੀ ਜਿਹੜੀ ਰਿਕਾਰਡ ਤੋੜ ਹੋਈ ਆ। ਇਸ ਮੌਕੇ ਵੈਕਸੀਨੇਸ਼ਨ 2.4 ਮਿਲੀਅਨ ਲੋਕਾਂ ਨੂੰ ਹਰ ਰੋਜ਼ ਕਹਿੰਦੇ ਆ ਜਿਹੜੀ ਉਹ ਲੱਗ ਰਹੀ ਹੈਗੀ ਆ। ਇਹ ਰਿਊਟਰਸ ਨੇ ਜਿਹੜੇ ਐਨਾਲਿਸਿਸ ਕੀਤਾ ਹੈਗਾ, ਜਿਹੜਾ CDC ਕਾਊਂਟੀ ਅਤੇ ਸਟੇਟ ਦੇ ਜਿਹੜੇ ਡਾਟਾ ਆ ਉਸ ਦੇ ਮੁਤਾਬਕ 21% ਪਾਪੂਲੇਸ਼ਨ US ਦੀ, ਉਹਨਾਂ ਨੂੰ ਕਹਿੰਦੇ ਘੱਟੋ ਘੱਟ ਇੱਕ ਟੀਕਾ ਜਿਹੜਾ ਵੈਕਸੀਨ ਦਾ ਜਿਹੜਾ ਉਹ ਲੱਗ ਚੁੱਕਾ ਹੈ। ਪਿਛਲੇ ਹਫਤੇ ਦੇ ਨਾਲੋਂ ਇਹ 3% ਉੱਤੇ ਜਿਹੜਾ ਹੈਗਾ ਆ, ਅਤੇ 21 ਦੇ ਵਿੱਚੋਂ 11% ਅਜਿਹੇ ਨੇ ਜਿਨ੍ਹਾਂ ਨੂੰ ਦੋਨੋਂ ਟੀਕੇ ਜਿਹੜੇ ਉਹ ਲੱਗ ਚੁੱਕੇ ਨੇ। ਸੋ ਤੇਜ਼ੀ ਦੇ ਨਾਲ ਇਹ ਕੰਮ ਚੱਲ ਰਿਹਾ ਹੈਗਾ ਆ, ਅਤੇ ਮਰਨ ਵਾਲਿਆਂ ਦੀ ਸੰਖਿਆ ਵੀ ਜਿਹੜੀ ਆ ਪਹਿਲਾਂ ਦੇ ਨਾਲੋਂ ਉਹ ਹੁਣ ਘੱਟ ਰਹੀ ਹੈਗੀ ਆ। ਸੋ ਇਹ ਇੱਕ ਚੰਗੀ ਖਬਰ ਹੈਗੀ ਆ। ਉੱਧਰ ਨਰਸਿੰਗ ਹੋਮ ਦੇ ਸਟਾਫ ਅਤੇ ਰੈਜ਼ੀਡੈਂਟਸ ਦੇ ਵਿੱਚ ਵੀ ਥੋੜ੍ਹੇ ਜਿਹੇ ਸੁੱਖ ਦਾ ਸਾਹ ਜਿਹੜਾ ਉਹ ਆ ਰਿਹਾ। ਕਿੰਨੀਆਂ ਤਸਵੀਰਾਂ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਆ ਵੀ ਬਜ਼ੁਰਗ ਆਪਣੇ ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ ਬੜੇ ਸਾਲਾਂ ਬਾਅਦ, ਇੱਕ ਹਿਸਾਬ ਦੇ ਨਾਲ ਸਾਲ ਬਾਅਦ ਹੀ ਜਿਹੜਾ ਆ ਉਹ ਮਿਲ ਰਹੇ ਨੇ। ਨਰਸਿੰਗ ਹੋਮਸ ਦੇ ਵਿੱਚ ਜਿਹੜੇ ਕੱਦ ਦੇ ਵਿਚਾਰੇ ਜਿਹੜੇ ਫਸੇ ਸੀਗੇ, ਕਈ ਤਾਂ ਵਿਚਾਰੇ ਇੱਦਾਂ ਹੀ ਆਪਣੇ ਪਰਿਵਾਰ ਤੱਕ ਨੂੰ ਨਹੀਂ ਅਖੀਰ ਦੇ ਵਿੱਚ ਮਿਲ ਸਕੇ, ਉੱਦਾਂ ਹੀ ਫੌਤ ਹੋ ਗਏ। ਕਹਿੰਦੇ ਵੀ 80% ਕੇਸਿਸ ਜਿਹੜੇ ਉਹ ਘਟੇ ਨੇ US ਨਰਸਿੰਗ ਹੋਮ ਦੇ ਸਟਾਫ ਅਤੇ ਉਹਨਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਵਿੱਚ। ਕਾਫੀ ਹੱਦ ਤੱਕ ਲੋਕਾਂ ਨੇ ਉਹਨਾਂ ਦੇ ਵਿੱਚ ਹਰਜੋਤ ਸਿੰਘ ਜੀ ਟੀਕੇ ਜਿਹੜੇ ਲਵਾ ਲਏ ਨੇ, ਪਰ ਅਜੇ ਵੀ ਕੁਛ ਲੋਕ ਹੈਗੇ ਨੇ ਉੱਥੇ ਵੀ ਜਿਹੜੇ ਰਹਿ ਰਹੇ ਨੇ, ਜਿਹੜਾ ਟੀਕਾ ਆ ਉਹ ਨਹੀਂ ਲਗਵਾਉਣਾ ਚਾਹ ਰਹੇ। ਜੀ, ਅਗਲੀ ਖਬਰ ਜਿਹੜੀ ਸਟਾਕਟਨ ਫ੍ਰੈਂਚ ਕੈਂਪ ਏਰੀਏ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਹਫਤੇ ਇੱਕ ਬਹੁਤ ਹੀ ਖਤਰਨਾਕ ਜਿਹੜਾ ਐਕਸੀਡੈਂਟ ਹੋਇਆ, ਜਿਹਦੇ ਵਿੱਚ 2 ਬੱਚੇ ਅਤੇ 2 ਅਡਲਟ ਜਿਨ੍ਹਾਂ ਦੀ ਮੌਤ ਹੋ ਗਈ ਹੈਗੀ ਆ। ਕਹਿੰਦੇ ਵੀ ਇੱਕ ਬੰਦਾ ਡਰੰਕ ਡਰਾਈਵਰ ਸੀਗਾ, ਅਤੇ ਜਿਹੜਾ 5 ਇੰਟਰਸਟੇਟ ਆ ਉਹਦੇ ਉੱਤੇ ਸਾਊਥ ਆਫ ਸਟਾਕਟਨ ਜਾ ਰਿਹਾ ਸੀ, ਜਦੋਂ ਉਸ ਦੀ ਜਿਹੜੀ ਕਾਰ ਆ ਇੱਕ ਟਿਓਟਾ ਦੀ, ਉਹ ਕੰਟਰੋਲ ਤੋਂ ਲਾਸ ਹੋ ਗਿਆ ਅਤੇ ਉਸਨੇ ਟਰੀ ਨੂੰ ਜਿਹੜਾ ਹਿੱਟ ਕੀਤਾ। ਉਹਦੇ ਨਾਲ ਜਿਹੜੇ ਆ 2 ਬੱਚੇ ਅਤੇ 2 ਅਡਲਟ ਜਿਨ੍ਹਾਂ ਦੀ ਮੌਤ ਉੱਥੇ ਹੋ ਗਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਖਬਰ ਜਿਹੜੀ ਆ ਇਹ ਆ ਰਹੀ ਆ, ਜਿਹੜਾ ਸਟੇਟ ਆਫ ਪੈਂਸਿਲਵੇਨੀਆ ਆ, ਉਹਨਾਂ ਨੂੰ ਇੱਕ ਜਿਹੜਾ ਬੰਦਾ ਜਿਸ ਦੀ ਮੌਤ ਹੋ ਗਈ ਸੀ, ਉਸ ਦੀ estate ਨੂੰ ਬੇਸਿਕਲੀ ਜਿਹੜਾ ਉਸਦਾ ਫੰਡ ਬਾਅਦ ਦੇ ਵਿੱਚ ਮਰਨ ਉਪਰੰਤ ਜਿਹੜੀ estate ਬਣਾਈ ਜਾਂਦੀ ਆ, ਉਹਦੇ ਨੂੰ $5.25 ਲੱਖ ਜਿਹੜੇ ਉਹ ਦੇਣ ਦੇ ਲਈ ਹੁਕਮ ਦਿੱਤੇ ਗਏ ਨੇ। ਪੈਂਸਿਲਵੇਨੀਆ ਦੀ ਸਟੇਟ ਦੀ ਪੁਲਿਸ ਇੱਕ ਬੰਦੇ ਦੇ ਪਿੱਛੇ ਚੇਜ਼ ਕਰ ਰਹੀ ਸੀ ਬਲਡੋਜ਼ਰ ਦੇ ਨਾਲ। ਕਹਿੰਦੇ ਵੀ ਉਹਨੇ marijuana ਦੇ ਜਿਹੜੇ ਕੁਛ ਕੁ ਪਲਾਂਟਸ ਉਗਾਏ ਸੀ, ਉਸ ਨੂੰ ਚੇਜ਼ ਕਰਦੇ ਸੀਗੇ, ਅਤੇ ਪੈਂਸਿਲਵੇਨੀਆ ਦੀ ਪੁਲਿਸ ਨੇ ਇਸ ਤਰੀਕੇ ਦੇ ਨਾਲ ਬਲਡੋਜ਼ਰ ਦਾ ਸਹਾਰਾ ਲਿਆ, ਜਿਸ ਦੇ ਬਾਅਦ ਦੇ ਵਿੱਚ ਉਹ ਥੱਲੇ ਆ ਕੇ ਵਿਚਾਰਾ ਕਹਿੰਦੇ ਆ ਵੀ ਉਹ ਮਰ ਗਿਆ। 51 ਸਾਲਾਂ ਦਾ ਗ੍ਰੈਗਰੀ ਲੌਂਗਨੈਕਰ ਜਿਹੜਾ ਉਸਦਾ ਉਹ ਨਾਮ ਸੀਗਾ, ਅਤੇ ਉਸ ਦੀ ਜਿਹੜੀ ਇਸ ਤਰੀਕੇ ਨਾਲ ਮੌਤ ਹੋਈ, ਅਤੇ ਲਾਸੂਟ ਉਸਦੇ ਪਰਿਵਾਰ ਦੇ ਦੁਆਰਾ ਬਾਅਦ ਦੇ ਵਿੱਚ ਕੀਤਾ ਗਿਆ ਵੀ ਇਹ ਕ੍ਰੇਜ਼ੀ ਅਤੇ ਲੀਥਲ ਐਕਸ਼ਨ ਜਿਹੜਾ ਆ ਇਸ ਬੰਦੇ ਦੇ ਖਿਲਾਫ ਲਿਆ ਗਿਆ, ਜਿਸ ਨੂੰ ਫੈਡਰਲ ਜੱਜ ਨੇ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਅਦਾਲਤ ਦੇ ਵਿੱਚ ਜਦੋਂ ਕਾਰਵਾਈ ਚੱਲੀ ਤਾਂ ਇਹ ਇੱਕ ਹਿਸਾਬ ਦੇ ਨਾਲ ਪੁਲਿਸ ਵਾਲਿਆਂ ਦੇ ਇਹ ਕ੍ਰੇਜ਼ੀ ਅਤੇ ਲੀਥਲ ਐਕਸ਼ਨ ਵਾਲੀ ਗੱਲ ਜਿਹੜੀ ਉਹ ਸਾਬਤ ਹੋਈ, ਅਤੇ ਹੁਣ ਕਹਿੰਦੇ ਆ ਵੀ $5.25 ਲੱਖ ਜਿਹੜਾ ਉਹਨਾਂ ਨੂੰ ਦੇਣ ਦੇ ਲਈ ਆਖਿਆ ਗਿਆ। ਕਹਿੰਦੇ ਵੀ ਫੈਡਰਲ ਜੱਜ ਇਸ ਸੈਟਲਮੈਂਟ ਨੂੰ ਰਿਵਿਊ ਕਰਨਗੇ ਅਤੇ ਜਲਦ ਹੀ ਇਸ ਦੇ ਉੱਤੇ ਦਸਤਖਤ ਕਰਕੇ ਇਸ ਦੇ ਉੱਤੇ ਸਿਆਹੀ ਲਾ ਦੇਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਵੀ ਕਈ ਲੋਕ ਇੱਥੋਂ ਤੱਕ ਵੀ ਲਾਲਚੀ ਹੋ ਸਕਦੇ ਆ ਵੀ ਉਹ ਆਪਣੇ ਨਿਆਣਿਆਂ ਨੂੰ ਹੀ ਮਾਰ ਦੇਣ ਤਾਂ ਕਿ ਉਹ ਇੰਸ਼ੋਰੈਂਸ ਦੇ ਪੈਸੇ ਕਲੈਕਟ ਕਰ ਲੈਣ। ਇੱਦਾਂ ਦੀ ਖਬਰ ਇੱਕ ਕੈਲੀਫੋਰਨੀਆ ਤੋਂ ਆਈ ਆ। ਅਲੀ ਐਲਮਜ਼ਨ ਇਹ ਕਹਿੰਦੇ ਵੀ ਨੇਟਿਵ ਸੀਗਾ ਈਜਿਪਟ ਦਾ। ਇਸ ਦੇ 2 ਬੱਚੇ ਜਿਹੜੇ ਆ ਉਹ ਆਟਿਸਟਿਕ ਸੀਗੇ, ਜਿਨ੍ਹਾਂ ਨੂੰ ਹੈਂਡੀਕੈਪ ਕਹਿ ਸਕਦੇ ਜਾਂ ਮੈਂਟਲੀ ਥੋੜ੍ਹੀ ਪ੍ਰੋਬਲਮ ਹੁੰਦੀ ਆ, ਅਤੇ ਕਹਿੰਦੇ ਵੀ ਉਹਨਾਂ ਦੀਆਂ ਉਸਨੇ $3 ਮਿਲੀਅਨ ਦੀਆਂ ਜਿਹੜੀਆਂ ਲਾਈਫ ਇੰਸ਼ੋਰੈਂਸ ਅਤੇ ਐਕਸੀਡੈਂਟਲ ਅਤੇ ਡੈਥ ਇੰਸ਼ੋਰੈਂਸ ਖਰੀਦ ਲਈਆਂ, ਅਤੇ ਸੰਨ 2012 ਅਤੇ 2013 ਦੇ ਵਿੱਚ, ਜੁਲਾਈ 2012 ਤੋਂ ਲੈ ਕੇ ਜੁਲਾਈ
13 ਤੱਕ। ਉਸ ਤੋਂ ਬਾਅਦ ਕਹਿੰਦੇ ਇੱਕ ਦਿਨ ਵੀ ਉਸਨੇ ਜਾ ਕੇ ਜਿਹੜਾ ਇੱਕ ਪਾਣੀ ਦੇ ਵਿੱਚ ਜਿਹੜੀ ਕਾਰ ਆ ਜਾਣ-ਬੁੱਝ ਕੇ ਸੈਨ ਪੈਡਰੋ ਵਾਰਫ ਜਿਹੜਾ ਲਾਸ ਐਂਜਲਸ ਦੇ ਵਿੱਚ ਉੱਥੇ ਸਿੱਟ ਦਿੱਤੀ ਤੇ ਉਹਦੇ ਵਿੱਚ ਹੀ ਉਹਦੀ ਐਕਸ ਵਾਈਫ ਸੀ। ਸੋ ਲੱਕਲੀ ਕਹਿੰਦੇ ਵੀ ਉਹਦੀ ਵਾਈਫ ਤਾਂ ਜਿਹੜੀ ਉੱਥੇ ਜਿਹੜੇ ਸੀਗੇ ਲੋਕ ਫਿਸ਼ਰਮੈਨ ਸੀ ਉਹਨਾਂ ਨੇ ਕੱਢ ਲਈ, ਪਰ ਜਿਹੜੇ ਬੱਚੇ ਆ ਕਿਉਂਕਿ ਉਹਨਾਂ ਦੇ ਬੈਲਟ ਲਾਈ ਹੋ ਸੀ ਉਹ ਉਹਨਾਂ ਦੀ ਜਿਹੜੀ ਮੌਤ ਹੋ ਗਈ। ਉਸ ਤੋਂ ਬਾਅਦ ਉਸਨੇ $2,60,000 ਜਿਹੜੇ ਇੰਸ਼ੋਰੈਂਸ ਪਾਲਿਸੀ ਤੋਂ ਜਿਹੜੇ ਇਕੱਠੇ ਕਰ ਲਏ। ਸੋ US ਦਾ ਜਿਹੜਾ ਡਿਸਟ੍ਰਿਕਟ ਜੱਜ ਆ ਜੌਨ ਐਫ ਵਾਲਟਰ, ਉਹਨਾਂ ਨੇ ਇਹ ਕਿਹਾ ਵੀ ਐਲ ਮੈਜ਼ੀਅਨ ਨਾਮ ਇੱਦਾਂ ਦੇ ਬੰਦੇ ਜਿਹੜੇ ਆ ਬਹੁਤ ਹੀ ਜਿਹੜੇ ਸਕਿੱਲਫੁਲ ਲਾਇਰ ਆ। ਸੋ ਇੱਦਾਂ ਦੇ ਕਹਿੰਦੇ ਬਰੂਟਲ ਕਿਲਰ ਜਿਹੜੇ ਆ ਤੇ ਗਰੀਡੀ ਲੋਕ ਆ ਮੈਂ ਲਾਈਫ 'ਚ ਪਹਿਲੀ ਵਾਰੀ ਦਿੱਤੇ ਹੈਗੇ ਆ। ਤੇ ਉਸ ਨੂੰ 4 ਕਾਊਂਟ ਆਫ ਮੇਲ ਫਰਾਡ, 4 ਕਾਊਂਟਸ ਆਫ ਵਾਇਰ ਫਰਾਡ ਤੇ 1 ਕਾਊਂਟ ਆਫ ਐਗਰਾਵੇਟਡ ਆਇਡੈਂਟੀ ਥੈਫਟ ਤੇ 5 ਕਾਊਂਟਸ ਆਫ ਮਨੀ ਲਾਂਡਰਿੰਗ ਦੇ ਅਧੀਨ ਚਾਰਜ ਕੀਤਾ ਗਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਡੇ ਇੱਥੇ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਵਨ ਨਿਊਸਮ ਹੈਗੇ ਆ, ਉਹਨਾਂ ਨੇ ਅੱਜ ਫਾਰਮਲੀ ਲਾਂਚ ਕਰ ਦਿੱਤਾ ਆ ਆਪਣਾ ਰੀਕਾਲ ਨੂੰ ਲੜਨ ਦੇ ਲਈ ਇੱਕ ਹਿਸਾਬ ਦੇ ਨਾਲ ਕੈਂਪੇਨ। ਤਕਰੀਬਨ ਇਹ ਹੁਣ ਤੈਅ ਹੀ ਆ, 2 ਦਿਨ ਜਿਹੜੇ ਉਹ ਰਹਿ ਗਏ ਆ ਅਤੇ ਇਹਨਾਂ ਦੇ ਖਿਲਾਫ ਰੀਕਾਲ ਦੇ ਲਈ ਕਾਫੀ ਜਿਹੜੇ ਆ ਉਹ ਸਾਈਨ ਹੋ ਚੁੱਕੇ ਆ ਅਤੇ ਇਹਨਾਂ ਦੀ ਰੀਕਾਲ ਕਾਫੀ ਸੰਭਾਵੀ ਹੋ ਗਈ ਆ। ਸੋ ਰੀਕਾਲ ਦੇ ਵਿੱਚ ਆਪਾਂ ਪਹਿਲਾਂ ਵੀ ਦੱਸਿਆ, ਇਹਦਾ ਮਤਲਬ ਇਹ ਨਹੀਂ ਆ ਵੀ ਜੇ ਰੀਕਾਲ ਉਹਨਾਂ ਨੂੰ ਕਰ ਦਿੱਤਾ ਗਿਆ ਅਤੇ ਉਹ ਗਵਰਨਰ ਜਿਹੜੇ ਉਹ ਨਹੀਂ ਰਹਿਣਗੇ, ਕਿਉਂਕਿ ਉਹਨਾਂ ਨੂੰ ਵੀ ਇੱਕ ਹਿਸਾਬ ਦੇ ਨਾਲ ਬੈਲਟ ਦੇ ਉੱਤੇ ਇਹਨਾਂ ਦਾ ਨਾਮ ਜਿਹੜਾ ਅਜੇ ਵੀ ਰਹੇਗਾ। ਹੁਣ ਲਿਮਿਟਿਡ ਇੱਕ ਥ੍ਰੈਸ਼ਹੋਲਡ ਜਿਹੜੇ ਆ ਲੋਕਾਂ ਦੇ ਸਾਈਨ ਦਾ ਹੋ ਗਿਆ ਆ। ਇਸ ਤੋਂ ਬਾਅਦ ਦੇ ਵਿੱਚ ਅਗਲਾ ਸਟੈਪ ਇਹ ਹੋਣਾ ਆ ਵੀ ਤਰੀਕ ਜਿਹੜੀ ਸਾਈਨਸ ਜਿਹੜੇ ਆ ਉਹ ਵੈਰੀਫਾਈ ਕੀਤੇ ਜਾਣਗੇ ਅਤੇ ਜੇ ਉਹ 1.5 ਮਿਲੀਅਨ ਤੋਂ ਉੱਤੇ ਸਾਈਨ ਵੈਰੀਫਾਈ ਹੋ ਜਾਂਦੇ ਆ, ਫਿਰ ਰੀਕਾਲ ਦੀ ਇਲੈਕਸ਼ਨ ਜਿਹੜੀ ਆ ਉਹ ਨਵੰਬਰ ਦੇ ਵਿੱਚ ਇਸ ਸਾਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ। ਉਸ ਬੈਲਟ ਦੇ ਵਿੱਚ ਜੇ ਸਾਰਾ ਕੁਝ ਹੋ ਜਾਂਦਾ ਤਾਂ ਬੈਲਟ ਦੇ ਵਿੱਚ ਬਾਕੀ ਮੈਜੋਰਟੀ ਜਿਹੜੇ ਸਾਰੇ ਜਿੰਨੇ ਵੀ ਵੋਟਰਸ ਆ ਉਹਨਾਂ ਨੂੰ ਪੁੱਛਿਆ ਜਾਊਗਾ ਵੀ ਕੀ ਤੁਸੀਂ ਰੀਕਾਲ ਕਰਨਾ ਚਾਹੁੰਦੇ ਆ, ਹਾਂ ਜਾਂ ਨਾ। ਜੇ ਉਸ ਦੇ ਵਿੱਚ 50% ਤੋਂ ਵੱਧ ਵੋਟਰ ਜਿਨ੍ਹਾਂ ਨੇ ਵੋਟ ਪਾਈ ਆ ਉਹ ਹਾਂ ਕਰਦੇ ਆ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅੱਗੇ ਜਿਹੜੇ ਵੱਖ-ਵੱਖ ਨਾਮ ਹੋਣਗੇ ਜਿਹੜੇ ਵੀ ਇਲੈਕਸ਼ਨ ਦੇ ਵਿੱਚ ਖੜਨਗੇ, ਉਹਨਾਂ ਦੇ ਵਿੱਚੋਂ ਜਿਹੜਾ ਵੀ ਮੈਜੋਰਟੀ 'ਚ ਵੋਟਾਂ ਜਿੱਤੂਗਾ ਫਿਰ ਉਹ ਜਿਹੜਾ ਨਵਾਂ ਜਿਹੜਾ ਆ ਕੈਲੀਫੋਰਨੀਆ ਦਾ ਗਵਰਨਰ ਬਣੂਗਾ। ਪਰ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਗੈਵਨ ਨਿਊਸਮ ਦੇ ਉੱਤੇ ਮੈਜੋਰਟੀ ਲੋਕ 50% ਤੋਂ ਵੱਧ ਵੋਟਰਸ ਜਿਹੜੇ ਉਹ ਹਾਂ ਕਰ ਦੇਣਗੇ। ਇਹ ਕਾਫੀ ਵੱਡੀ ਜਿਹੜੀ ਚੁਣੌਤੀ ਇਹਨਾਂ ਦੇ ਵਿਰੋਧੀਆਂ ਦੇ ਲਈ ਡੈਫੀਨੇਟਲੀ ਜਿਹੜੀ ਉਹ ਰਹਿਣ ਵਾਲੀ ਆ, ਅਨਲੈਸ ਇਹਨਾਂ ਦੇ ਹੀ ਜਿਹੜੇ ਪਾਰਟੀ ਦੇ ਵਿੱਚੋਂ ਕੋਈ ਹੋਰ ਵੱਡਾ ਕੰਟੈਂਡਰ ਇਹਨਾਂ ਨੂੰ ਜਿਹੜਾ ਕੋਈ ਚੁਣੌਤੀ ਦਿੰਦਾ ਹੈਗਾ ਆ। ਪਰ ਇਹਨਾਂ ਨੇ ਕੱਲ੍ਹ ਅਫੀਸ਼ੀਅਲੀ ਆਪਣਾ ਕੈਂਪੇਨ ਰੀਕਾਲ ਦੇ ਵਿੱਚ ਮੈਜੋਰਟੀ ਲੋਕ ਇਹਨਾਂ ਦੇ ਖਿਲਾਫ ਵੋਟ ਨਾ ਪਾਉਣ ਜਾਂ ਇਹਨਾਂ ਨੂੰ ਗਵਰਨਰ ਹੀ ਬਣਾਏ ਰੱਖਣ, ਉਸ ਦੇ ਲਈ ਇਹਨਾਂ ਨੇ ਆਪਣਾ ਕੈਂਪੇਨ ਸ਼ੁਰੂ ਕਰ ਦਿੱਤਾ ਆ। ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਤੋਂ ਇੱਕ ਫਲਾਈਟ ਜਿਹੜੀ ਆ ਬਫਲੋ ਏਅਰਪੋਰਟ ਨੂੰ ਜਾ ਰਹੀ ਸੀ, ਜਦੋਂ ਸੈਕਰਾਮੈਂਟੋ ਦੇ ਆਫੀਸ਼ੀਅਲਸ ਨੂੰ ਸ਼ੱਕ ਪਿਆ ਵੀ ਉਹਦੇ ਵਿੱਚ ਜਿਹੜੇ ਕੁਛ ਬੈਗ ਆ ਉਹ ਗਲਤ ਕਿਸੇ ਨੇ ਚਾੜੇ ਹੈਗੇ ਆ। ਸੋ ਉਹਨਾਂ ਨੇ ਜਿਹੜੀ ਬਫਲੋ ਨਿਆਗਰਾ ਇੰਟਰਨੈਸ਼ਨਲ ਏਅਰਪੋਰਟ ਹੈਗਾ ਉੱਥੇ ਨਿਆਗਰਾ ਫਰੰਟੀਅਰ ਟਰਾਂਸਪੋਰਟੇਸ਼ਨ ਅਥਾਰਟੀ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੂੰ ਇਨਫੋਰਮ ਕਰਤਾ ਵੀ ਇਹਨਾਂ ਨੂੰ ਚੱਜ ਨਾਲ ਚੈੱਕ ਕਰਿਓ। ਅਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਸਰਚ ਵਾਰੰਟ ਲੈ ਕੇ, ਅਤੇ ਉਹਨਾਂ ਨੂੰ ਪਤਾ ਲੱਗਾ ਵੀ 120 ਪਾਉਂਡ ਮਰਵਾਨਾ ਜਿਹੜਾ ਆ ਉਸ ਪਲੇਨ ਦੇ ਵਿੱਚ ਕਿਸੇ ਨੇ ਚਾੜਿਆ ਸੀ, ਜਿਹੜਾ ਕਿ ਵਰਥ $4 ਲੱਖ ਦਾ ਸੀ। ਸੋ ਉਹ ਸਾਰਾ ਜਿਹੜਾ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ, ਪਰ ਹਜੇ ਤੱਕ ਇਹ ਕੋਈ ਅਪਡੇਟ ਨਹੀਂ ਦਿੱਤੀ ਵੀ ਇਹਦੇ ਵਿੱਚ ਜਿਹੜੇ ਕਿਸੇ ਨੂੰ ਅਰੈਸਟ ਵੀ ਕੀਤਾ ਗਿਆ ਜਾਂ ਨਹੀਂ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ, ਅਤੇ ਫਰੈਜ਼ਨੋ ਦੀ ਜਿਹੜੀ ਸਿਟੀ ਕਾਊਂਸਲ ਆ ਉਹਨਾਂ ਨੇ ਪ੍ਰਾਊਡ ਬॉयਜ਼ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਉਹ ਮੰਗ ਕਰ ਦਿੱਤੀ ਹੈਗੀ ਆ। ਸੋ ਆਲਰੇਡੀ ਫਰੈਜ਼ਨੋ ਪੁਲਿਸ ਆਫਿਸਰ ਜਿਹੜਾ ਕਿ ਪੇਡ ਲੀਵ ਦੇ ਉੱਤੇ ਕਹਿੰਦੇ ਸੀਗਾ, ਉਹ ਡਿਪਾਰਟਮੈਂਟ ਜਿਹੜਾ ਉਸ ਨੂੰ ਇਨਵੈਸਟੀਗੇਟ ਕਰ ਰਿਹਾ ਵੀ ਉਹ ਜਿਹੜਾ ਫਾਰ ਰਾਈਟ ਹੇਟ ਗਰੁੱਪ ਆ ਉਸ ਦੇ ਨਾਲ ਤਾਂ ਨਹੀਂ ਇਸ ਦਾ ਕੋਈ ਜਿਹੜਾ ਉਹ ਸੰਬੰਧ ਹੈਗਾ ਆ। ਟਾਵਰ ਥੀਏਟਰ ਪ੍ਰੋਟੈਸਟ ਦੇ ਵਿੱਚ ਕਹਿੰਦੇ ਆ ਪ੍ਰਾਈਡ ਬॉयਜ਼ ਦੇ ਨਾਲ ਇਸ ਨੂੰ ਜਿਹੜਾ ਉੱਥੇ ਸਪੌਟ ਕੀਤਾ ਗਿਆ ਸੀਗਾ। ਸੋ ਇਹ ਜਿਹੜਾ ਇਹ ਆਫਿਸਰ ਦਾ ਨਾਮ ਰਿਕ ਫਿਟਜ਼ਜੈਰਲਡ ਜਿਹੜਾ ਉਹ ਦੱਸਿਆ ਜਾ ਰਿਹਾ ਆ, ਇਹ ਵੈਟਰਨ ਆਫਿਸਰ ਹੈਗਾ ਆ। ਅਤੇ ਰਾਈਟ ਨਾਓ ਦੇਖਣਾ ਹੋਊਗਾ ਪੁਲਿਸ ਵਾਲਿਆਂ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਹੋਊਗਾ। ਜਿਹੜੇ ਮੇਅਰ ਜੈਰੀ ਡਾਇਰ ਹੈਗੇ ਆ ਉਹਨਾਂ ਨੇ ਬਗੈਰ ਕਿਸੇ ਦਾ ਨਾਮ ਲਏ ਇਹ ਇਸ ਦੇ ਬਾਰੇ ਜਿਹੜਾ ਉਹ ਦੱਸਿਆ, ਕਹਿੰਦੇ ਇੰਟਰਨਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈਗੀ ਆ ਉਹਨਾਂ ਦੀ ਮੇਅਰ ਦੀ ਜਿਹੜੀ ਉਹ ਸਪੋਰਟ ਦੇ ਨਾਲ। ਅਤੇ ਅੱਜ ਸਿਟੀ ਕੌਂਸਲ ਦੇ ਵਿੱਚ ਵੀ ਇੱਦਾਂ ਦੀ ਜਿਹੜੀ ਆ
ਉਹ ਗੱਲ ਚੱਲੀ ਸੀ, ਜਿਨ੍ਹਾਂ ਦੇ ਵਿੱਚ ਐਸਮਰਾਲਡਾ ਸੋਰੀਆ ਜਿਹੜੇ ਕੌਂਸਲ ਮੈਂਬਰ ਆ ਤੇ ਮਿਗਲ ਅਰੀਅਸ, ਉਹਨਾਂ ਨੇ ਕਿਹਾ ਆ ਵੀ ਇਹਨਾਂ ਦੇ ਜਿਹੜੇ ਕਨੈਕਸ਼ਨ ਆ, ਇਸ ਦੀ ਇਨਵੈਸਟੀਗੇਸ਼ਨ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਜਿੱਦਾਂ ਹੀ ਇਹ ਨਤੀਜਿਆਂ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਜਨਤਕ ਕਰਨਾ ਚਾਹੀਦਾ ਆ ਵੀ ਕੀ ਕਨੈਕਸ਼ਨ ਸੀਗੇ ਜਾਂ ਨਹੀਂ। ਜੀ ਸੋ ਹੁਣ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਦਾ ਦਿਨ ਜਿਹੜਾ ਸਟਾਕ ਮਾਰਕੀਟ ਦੇ ਲਈ ਫਿਰ ਹਰਾ ਹੀ ਜਿਹੜਾ ਰਿਹਾ, ਯਾਨੀ ਕਿ ਗ੍ਰੀਨ ਸੀਗਾ, ਠੀਕ ਸੀਗਾ, ਓਕੇ ਰਿਹਾ। 0.5% ਡਾਊ ਜੋਨਸ ਫਿਰ ਵਧਿਆ 175 ਪੁਆਇੰਟ, ਮਾਰਕੀਟ ਜਿਹੜੀ ਉਹ ਤਾਂ ਹੋ ਗਈ ਆ 32,953 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ ਹਰਜੋਤ ਸਿੰਘ ਜੀ 140 ਪੁਆਇੰਟਾਂ ਦਾ ਇਜ਼ਾਫਾ ਹੋਇਆ, 1% ਤੋਂ ਉੱਤੇ ਗਈ ਹੈ, 13,460 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 26 ਪੁਆਇੰਟ ਵਧੇ, 3969 ਦੇ ਉੱਤੇ ਇਹ ਬੰਦ ਹੋਇਆ ਆ। ਜਿਹੜੀ ਸੋਨੇ ਦੀ ਕੀਮਤ $1,730 ਪ੍ਰਤੀ ਆਊਂਸ ਤੇ 10 ਈਅਰ ਯੀਲਡ 1.61% ਦੇ ਉੱਤੇ ਰਹੀ ਆ। ਜੀ $1 ਦੀ ਕੀਮਤ ਕੈਨੇਡਾ ਦੇ $1.24 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $72.52 ਦੇ ਬਰਾਬਰ ਰਹੀ ਆ। ਤੇ ਇੱਥੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।